ਉਹਨਾਂ ਨੂੰ ਹਾਲੀਵੁੱਡ 'ਚੋਂ ਆਫਰ ਆਈ, ਜਿਸ ਜ਼ਮਾਨੇ 'ਚੋਂ ਰਾਈਜ਼ਿੰਗ ਸੀ, ਉਹ ਅੰਗਰੇਜ਼ਾਂ ਦੇ ਰਾਜ ਜਾਂ ਦੂਜੇ ਈਵਨ ਪੂਨੇ 'ਚ ਹੁੰਦਿਆਂ ਜਦੋਂ ਉਹਨਾਂ ਨੇ ਮਾੜਾ ਮੋਟਾ ਕੰਮ ਵੀ ਸ਼ੁਰੂ ਕੀਤਾ ਸੀ ਤੇ ਅੰਗਰੇਜ਼ਾਂ ਦੇ ਖਿਲਾਫ ਤਕਰੀਰ ਕੀਤੀ ਔਰ ਜੇਲ੍ਹ ਦੇ ਵਿੱਚ ਡੱਕੇ ਗਏ, ਕਾਰੋਬਾਰ ਵੀ ਬੰਦ ਹੋਇਆ। ਔਰ ਉਹਨਾਂ ਸਾਡੀ ਬਹੁਤ ਸਾਰੀ ਯੰਗਰ ਜਨਰੇਸ਼ਨ ਬੜੀ ਜਿਹੜੀ ਆ ਉਹ ਤਾਮ ਝਾਮ ਵਾਲੀ ਦੁਨੀਆ ਦੇ ਵਿੱਚ ਬੜੀ ਉਸ ਕਿਸਮ ਦੀ ਸ਼ੌਕ ਦੁਨੀਆ 'ਚ ਰਹਿ ਰਹੀ ਹੈ। ਤੇ ਉਹਨਾਂ ਦਾ ਕਹਿਣਾ ਸੀ ਕਿ ਇੰਡਸਟਰੀਅਲਾਈਜੇਸ਼ਨ ਹੈਜ਼ ਮੇਡ ਅਸ ਨੈਰੋ ਮਾਈਂਡਡ। ਸੋ ਖੁਦ ਉਹ ਬਹੁਤ ਸ਼ਾਇਸਤਗੀ ਦੇ ਮਾਲਕ, ਤਹਿਜ਼ੀਬਸ਼ੁਦਾ ਇਨਸਾਨ ਸਨ। ਉਸ ਦੌਰ ਦੇ ਵਿੱਚ ਦਲੀਪ ਕੁਮਾਰ ਔਰ ਜਿਹੜੇ ਉਸ ਦੌਰ ਦੇ ਜਿਨ੍ਹਾਂ ਨੇ ਬਾਅਦ 'ਚ ਬੰਬੇ ਫਿਲਮ ਇੰਡਸਟਰੀ ਨੂੰ ਜਿਹੜਾ ਬਹੁਤ ਕੁਝ ਦਿੱਤਾ, ਜਿਹੜੇ ਮੁਸਲਮਾਨ ਸਨ, ਉਹਨਾਂ ਨੇ ਚੁਣਿਆ ਕਿ ਵੀ ਨਹੀਂ, ਕਿਉਂਕਿ ਉਹਨਾਂ ਦੇ ਸਾਹਮਣੇ ਇਹੀ ਸੀ ਜਿਹੜਾ ਇੱਕ ਥਾਟ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਹਨਾਂ ਸਾਰਿਆਂ ਦੇ ਸੀ ਕਿ ਜੀ ਸਾਡੇ ਤਾਂ ਪੁਰਖਿਆਂ ਦੀਆਂ ਗਰੇਵਜ਼ ਨੇ, ਅਸੀਂ ਇਹ ਛੱਡ ਕੇ, ਇਹ ਸਾਡਾ ਹਿੰਦੁਸਤਾਨ ਸਾਡਾ ਮੁਲਕ ਹੈ। ਪਰ ਇਹ ਦੋ ਥਾਟ ਜਿਹੜੇ ਪੈਰਲਲ ਰਨ ਕਰ ਰਹੇ ਸੀ। ਇੱਕ ਪਾਸੇ ਕਾਇਦੇ ਆਜ਼ਮ ਜਿਹੜੇ ਸਮਝਦੇ ਸੀ ਕਿ ਭਾਈ ਜਦੋਂ ਅੰਗਰੇਜ਼ ਚਲੇ ਗਏ, ਇਹਨਾਂ ਦੇ ਕੋਲ ਮੈਜੋਰਿਟੀ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਤੇ ਅਸੀਂ ਸੈਕੰਡ ਕਲਾਸ ਸਿਟੀਜ਼ਨ ਬਣ ਜਾਾਂਗੇ। ਔਰ ਇਧਰ ਉਹ ਸੀ ਜਿਹੜੇ ਸਮਝਦੇ ਸੀ ਕਿ ਨਹੀਂ, ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਹ ਥਾਟ ਜਿਨ੍ਹਾਂ ਨੇ ਉੱਥੇ ਰਹਿਣਾ ਪਸੰਦ ਕੀਤਾ। ਜਦੋਂ ਪੋਲੀਟੀਕਲੀ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ 1998 ਦੇ ਵਿੱਚ, ਉਹ ਪਾਕਿਸਤਾਨ ਗਏ, ਜ਼ਾਹਰ ਹੈ ਲਾਹੌਰ ਦੇ ਵਿੱਚ ਸ਼ੌਕਤ ਖਾਨ ਮੈਮੋਰੀਅਲ ਕੈਂਸਰ ਹਸਪੀਟਲ ਦੀ ਫੰਡ ਰੇਜ਼ਿੰਗ ਵੀ ਸੀ ਔਰ ਉਹਨਾਂ ਦੀ ਚਾਹਨਾ ਆਪਣੇ ਵਤਨ, ਆਪਣੇ ਉਸ ਥਾਂ ਦੇ ਉੱਤੇ ਪਿਸ਼ਾਵਰ ਦੀ ਧਰਤੀ ਤੇ ਜਾਣ ਦੀ, ਔਰ ਉੱਥੇ ਵੀ ਉਹ ਗਏ। ਔਰ ਉਦੋਂ ਹੀ ਉਹਨਾਂ ਨੂੰ ਜਿਹੜਾ ਪਾਕਿਸਤਾਨ ਦਾ ਸਭ ਤੋਂ ਹਾਈਐਸਟ ਸਿਵਲ ਅਵਾਰਡ ਹੈ ਨਿਸ਼ਾਨੇ ਇਮਤਿਆਜ਼, ਉਹ ਦਿੱਤਾ ਗਿਆ। ਹੁਣ 98 ਚੋਂ ਆਏ 1999 ਦੇ ਵਿੱਚ ਜਿਹੜਾ ਉਹ ਕਾਰਗਿਲ ਹੋ ਗਿਆ ਔਰ ਕਾਰਗਿਲ 'ਚ ਜ਼ਾਹਰ ਹੈ ਕਿ ਭਾਈ ਇੰਟਰੂਜਨ ਸੀ ਔਰ ਦੂਸਰਾ। ਔਰ ਉਸ ਵੇਲੇ ਉਹਨਾਂ ਦੇ ਦਲੀਪ ਕੁਮਾਰ ਦੇ ਘਰ ਦੇ ਬਾਹਰ ਸ਼ਿਵ ਸੈਨਾ, ਹਿੰਦੂ ਤਵੀ, ਇਹ ਸਾਰਿਆਂ ਦੇ ਵੱਡੇ ਵੱਡੇ ਪ੍ਰੋਟੈਸਟ ਹੋਏ ਕਿ ਜੀ ਇਹ ਗਦਾਰ, ਟ੍ਰੇਟਰ, ਨਿਸ਼ਾਨੇ ਇਮਤਿਆਜ਼ ਵਾਪਸ ਕਰੋ, ਇਹ ਪਾਕਿਸਤਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਦਾ ਬਰਡਸ ਮਹਾਂ ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਜੁਲਾਈ 2021 23 ਹਾੜ ਨਾਨਕ ਸ਼ਹਿਰ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਦੱਸ ਦਈਏ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਕੈਨੇਡਾ ਤੋਂ ਸਿੱਖ ਯੂਥ ਆਫ ਐਡਮਿੰਟਨ ਵੱਲੋਂ। ਸੋ ਸਿੱਖ ਯੂਥ ਆਫ ਜਿਹੜੀ ਐਡਮਿੰਟਨ ਹੈ ਇੱਕ ਰਜਿਸਟਰਡ ਨਾਟ ਪ੍ਰੋਫਿਟ ਜਿਹੜੀ ਆਰਗੇਨਾਈਜੇਸ਼ਨ ਹੈ, ਸੋ ਜੋ ਸਥਾਨਿਕ ਭਾਈਚਾਰੇ ਦੀ ਹਰ ਤਰ੍ਹਾਂ ਦੀ ਜਿਹੜੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ। ਉਹ ਪੰਜਾਬ ਤੋਂ ਆਏ ਨਵੇਂ ਵਿਦਿਆਰਥੀਆਂ ਦੀ ਮਦਦ ਹੋਵੇ, ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਮਦਦ ਹੋਵੇ ਜਾਂ ਧਰਮੀ ਫੌਜੀਆਂ ਦੀ ਮਦਦ ਹੋਵੇ। ਸੋ ਸਿੱਖ ਯੂਥ ਐਡਮਿੰਟਨ ਦੇ ਜਿਹੜੇ ਵੀਰ ਨੇ ਉਹ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਮਲਕੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ ਸਿੱਧੂ, ਚਰਨਜੀਤ ਸਿੰਘ ਮਹਿਲ, ਦਲਜੀਤ ਸਿੰਘ ਸੋਤਾ ਅਤੇ ਪ੍ਰਭਜੋਤ ਸਿੰਘ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਵਿਊਅਰਸ, ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ ਔਰ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਸੇਮ WhatsApp ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਿਊਅਰਸ ਬੰਬਈ ਫਿਲਮ ਇੰਡਸਟਰੀ ਵਿੱਚ ਅੱਧੀ ਸਦੀ ਤੋਂ ਜ਼ਿਆਦਾ ਆਪਣੀ ਐਕਟਿੰਗ ਦੀ ਧਾਕ ਜਮਾਉਣ ਵਾਲੇ ਦਲੀਪ ਕੁਮਾਰ 98 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਨੂੰ ਜਿਹੜੇ ਨੇ ਅਲਵਿਦਾ ਕਹਿ ਗਏ ਨੇ। ਸੋ ਇਸ ਦੁਨੀਆ ਨੂੰ ਉਹਨਾਂ ਨੇ ਅਲਵਿਦਾ ਕਿਹਾ ਜਿਨ੍ਹਾਂ ਨੇ। ਸੋ ਮੁਹੰਮਦ ਯੂਸਫ ਖਾਨ ਉਹਨਾਂ ਦਾ ਅਸਲੀ ਨਾਂ ਸੀ ਔਰ ਉਹ 1922 ਵਿੱਚ ਪੇਸ਼ਾਵਰ ਵਿੱਚ ਪੈਦਾ ਹੋਏ ਸਨ। ਸੋ ਉਹਨਾਂ ਦੀ ਕਾਮਯਾਬੀ ਦੀ ਜਿਹੜੀ ਕਹਾਣੀ ਹੈ, ਜਿੱਥੇ ਇੱਕ ਹਿਊਮਨ ਇੰਟਰਸਟ ਸਟੋਰੀ ਹੈ, ਉੱਥੇ ਅੱਜ ਦੇ ਦੌਰ ਵਿੱਚ ਹਿੰਦੂ ਤਵੀ ਨਫ਼ਰਤ ਉਸ ਮੁਹੱਬਤ ਦੇ ਫਿਲਮੀ ਦੌਰ ਤੇ ਉਲਟ ਹੈ। ਸੋ ਜਿਸ ਗੰਗਾ ਜਮਨੀ ਤਹਿਜੀਬ ਨੂੰ ਦਲੀਪ ਕੁਮਾਰ ਆਪਣੀਆਂ ਫਿਲਮਾਂ ਰਾਹੀਂ ਪ੍ਰਮੋਟ ਕਰਦੇ ਰਹੇ। ਸੋ ਦਲੀਪ ਕੁਮਾਰ ਪੰਜਾਬੀ ਬੋਲਣ ਵਾਲੇ ਜਿਹੜੇ ਪਠਾਨ ਘਰਾਣੇ ਨਾਲ ਸੰਬੰਧਿਤ ਸਨ ਅਤੇ ਉਹਨਾਂ ਨੇ ਖਾਲਸਾ ਕਾਲਜ ਬੰਬਈ ਤੋਂ ਜਿਹੜੀ ਆਪਣੀ ਡਿਗਰੀ ਆ ਉਹ ਹਾਸਲ ਕੀਤੀ। ਸੋ ਉਹ ਸਿੱਖਾਂ ਨਾਲ ਬਹੁਤ ਮੁਹੱਬਤ ਕਰਦੇ ਸਨ। ਅੱਜ ਦੇ ਹਿੰਦੂਤਵੀ ਨਫ਼ਰਤ ਦੇ ਦੌਰੇ ਵਿੱਚ ਸਾਂਝੇ ਭਾਰਤ ਦੇ ਸੰਕਲਪ ਵਾਲੇ ਮੁਸਲਮਾਨਾਂ ਦਾ ਜਿਹੜਾ ਸੁਪਨਾ ਹੈ ਉਹ ਬਿਲਕੁਲ ਚੂਰ-ਚੂਰ ਹੋ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਵੀ ਸਿੱਖ ਯੂਥ ਆਫ ਐਡਮਿੰਟਨ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜੇ ਸਾਡੇ ਨੌਜਵਾਨ ਖਾਸ ਤੌਰ ਤੇ ਬੜੀ ਮਿਹਨਤ ਨਾਲ ਕਿਰਤ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ, ਪਰ ਉਹਨਾਂ ਦੇ ਵਿੱਚ ਪੰਥ ਦਾ ਪਿਆਰ ਹੈ। ਇੱਕ ਪਾਸੇ ਅਸੀਂ ਉਹ ਬਹੁਤ ਧਨਾੜ ਜਿਨ੍ਹਾਂ ਨੂੰ ਰੱਬ ਨੇ ਬਹੁਤ ਦਿੱਤਾ ਹੈ ਤੇ ਜਿੰਨਾ ਉਹਨਾਂ ਨੂੰ ਦਿੱਤਾ ਹੈ ਉਨੀ ਉਹਨਾਂ ਦੀ ਮੁੱਠੀ ਕੁੱਟੀ ਹੋਈ ਹੈ, ਲੇਕਿਨ ਦੂਸਰੇ ਪਾਸੇ ਸਾਡੇ ਵੀਰ ਉਹ ਨੇ ਜਿਹੜੇ ਖੁਦ ਸਵੇਰ ਤੋਂ ਸ਼ਾਮ ਤੱਕ ਕੋਈ ਟਰੱਕ ਚਲਾਉਂਦਾ ਹੈ, ਕੋਈ ਟੈਕਸੀ ਚਲਾਉਂਦਾ ਹੈ, ਕੋਈ ਹੋਰ ਔਡ ਜੌਬਸ ਕਰਦੇ ਨੇ, ਪਰ ਉਹਨਾਂ ਨੂੰ ਲੱਗਦਾ ਹੈ ਵੀ ਨਹੀਂ, ਅਸੀਂ ਇਹਨਾਂ ਮੁਲਕਾਂ 'ਚ ਆਏ ਹਾਂ, ਖਾਲਿਸਤਾਨ ਦੇ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਗੱਲ ਵੀ ਜਾਰੀ ਰਹੇ ਔਰ ਉਹਦੇ ਲਈ ਅਸੀਂ ਬੇਸ਼ੱਕ ਉੱਥੇ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਦੀ ਮਦਦ ਹੋਏ, ਧਰਮੀ ਫੌਜੀ ਜਿਨ੍ਹਾਂ ਨੂੰ ਆਲਮੋਸਟ ਕੌਮ ਨੇ ਵਸਾਰ ਹੀ ਦਿੱਤਾ ਉਹਨਾਂ ਦੀ ਗੱਲ ਹੋਏ, ਔਰ ਜਿਹੜੇ ਵਿਦਿਆਰਥੀ ਭਾਵੇਂ ਉੱਥੋਂ ਜਿਹੜੇ ਕੈਨੇਡਾ 'ਚ ਪੜ੍ਹਨ ਆਉਂਦੇ ਨੇ, ਬਹੁਤ ਸਾਰੇ ਇਕਨੋਮਿਕਲ ਰੀਜ਼ਨਸ ਕਰਕੇ ਨੇ, ਪੜ੍ਹਾਈ ਤਾਂ ਇੱਕ ਬਹੁਤ ਵਾਰੀ ਇੱਕ ਬਾਹਰਲਾ ਸਮੋਕ ਸਕਰੀਨ ਹੀ ਹੈ, ਲੇਕਿਨ ਆਪਣੇ ਬੱਚੇ ਬੱਚੀਆਂ ਨੇ ਔਰ ਕਈ ਜਿਹੜੇ ਕੈਨੇਡਾ 'ਚ 2-3 ਜਨਰੇਸ਼ਨਾਂ ਤੋਂ ਸੈਟਲ ਨੇ, ਉਹਨਾਂ ਨੂੰ ਨਹੀਂ ਲੱਗਦਾ ਹੈ ਕਿ ਭਾਈ ਅਸੀਂ ਇਹਨਾਂ ਦੀ ਮਦਦ ਵੀ ਕਰੀਏ, ਲੇਕਿਨ ਉਹ ਵੀਰ ਵੀ ਨੇ ਜਿਹੜੇ ਉਹਨਾਂ ਦੀ ਮਦਦ ਕਰਦੇ ਨੇ। ਸੋ ਜਿਹੜੇ ਤੁਸੀਂ ਨੌਜਵਾਨਾਂ ਦਾ ਨਾਂ ਲਿਆ, ਸਿੱਖ ਯੂਥ ਆਫ ਐਡਮਿੰਟਨ ਦੇ ਮਲਕੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ ਸਿੱਧੂ, ਚਰਨਜੀਤ ਸਿੰਘ ਮਹਿਲ, ਦਲਜੀਤ ਸਿੰਘ ਸੋਹਤਾ, ਪ੍ਰਭਜੋਤ ਸਿੰਘ, ਇਹ ਬੜੇ ਪਿਆਰੇ ਨੌਜਵਾਨ ਨੇ ਔਰ ਇਹ ਜਿਹੜੇ ਮੈਂ ਤਿੰਨੋਂ ਹੀ ਫੀਲਡ ਕਹੇ ਜਿਹੜੇ ਸਾਡੇ ਬਹੁਤ ਸਾਰੇ ਇਗਨੋਰਡ ਨੇ ਔਰ ਜਿਹੜੀਆਂ ਇੱਥੇ ਸਾਡੀਆਂ ਐਸਟੈਬਲਿਸ਼ਡ ਜਥੇਬੰਦੀਆਂ ਨੇ, ਵੱਡੀਆਂ ਵੱਡੀਆਂ ਗੁਰਦੁਆਰਾ ਕਮੇਟੀਆਂ ਨੇ, ਲੱਖਾਂ ਡਾਲਰ ਦੇ ਬਜਟ ਨੇ, ਉਹਨਾਂ ਦੀ ਪ੍ਰਾਇੋਰਟੀ 'ਚ ਫਿੱਟ ਨਹੀਂ ਹੁੰਦੇ ਔਰ ਇਹ ਨੌਜਵਾਨ ਇਹਨਾਂ ਤਿੰਨੋਂ ਹੀ ਧਰਮੀ ਫੌਜੀਆਂ ਲਈ ਵੀ, ਉੱਥੋਂ ਆਏ ਸਟੂਡੈਂਟਸ ਲਈ ਵੀ ਔਰ ਸ਼ਹੀਦ ਪਰਿਵਾਰਾਂ ਲਈ ਵੀ ਮਦਦਗਾਰ ਨੇ ਹਮੇਸ਼ਾ ਔਰ ਉਹਨਾਂ ਨੇ TV 84 ਵੀ ਉਸ ਦੇ ਉਹ ਐਡਮਾਇਰਰ ਨੇ, ਸ਼ੋਅ ਵੀ ਦੇਖਦੇ ਨੇ ਔਰ ਇਹ ਉਹਨਾਂ ਦੀ ਮੈਂ ਸਮਝਦਾ ਵੀ ਸਾਡੇ ਲਈ ਗੁੱਡਵਿਲ ਹੈ ਕਿ ਕੈਨੇਡਾ 'ਚ ਬੈਠੇ ਐਡਮਿੰਟਨ 'ਚ ਉਹਨਾਂ ਨੇ ਜਿਹੜਾ ਸਾਨੂੰ ਸਪੋਰਟ ਕੀਤਾ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਜਦੋਂ ਅਸੀਂ ਮਿਲਖਾ ਸਿੰਘ ਫਲਾਇੰਗ ਸਿੱਖ ਦੀ ਸਟੋਰੀ ਕੀਤੀ ਤੇ ਮੈਨੂੰ ਪਤਾ ਹੈ ਵੀ ਸਾਡੇ ਕੁਝ ਵੀਰਾਂ ਨੂੰ ਲੱਗਾ ਕਿ ਜੀ ਦੇਖੋ ਇਹ ਤਾਂ ਕੋਈ ਬਣਦਾ ਨਹੀਂ ਹੈ। ਹੁਣ ਬਹੁਤਿਆਂ ਨੂੰ ਇਹ ਹੁੰਦਾ ਹੈ ਵੀ ਜੇ ਅਸੀਂ ਖਾਲਿਸਤਾਨ ਦੇ ਐਡਵੋਕੇਟ ਹੈ, ਖਾਲਿਸਤਾਨ ਦੇ ਝੰਡਾ ਬਰਦਾਰ ਹੈ ਜਾਂ ਖਾਲਿਸਤਾਨ ਦੇ ਫੁੱਟ ਸੋਲਜਰ ਹੈ ਤੇ ਜੋ ਕੁਝ ਆਲੇ ਦੁਆਲੇ ਵਾਪਰ ਰਿਹਾ ਜਿਵੇਂ ਉਸ ਨਾਲ ਸਾਡਾ ਕੋਈ ਸਰੋਕਾਰ ਨਾ ਹੋਵੇ। ਹਾਲਾਂਕਿ ਹਕੀਕਤ ਇਹ ਹੁੰਦੀ ਹੈ ਕਿ ਵੀ ਜਦੋਂ ਤੁਸੀਂ ਜਿਸ ਆਲੇ ਦੁਆਲੇ 'ਚ ਵਿਚਰ ਰਹੇ ਹੁੰਦੇ ਹੋ, ਜਿਹੜੀ ਵੀ ਕੋਈ ਘਟਨਾ ਵਾਪਰਦੀ ਹੈ ਤੁਸੀਂ ਉਸ ਦੇ ਪਿਛੋਕੜ ਦੇ ਨਾਲ ਜੁੜਦੇ ਹੋ ਔਰ ਇੱਕ ਗੱਲ ਖਾਸ ਤੌਰ ਤੇ ਮੀਡੀਆ ਦੇ ਹਵਾਲੇ ਨਾਲ, ਕਿਉਂਕਿ ਅਸੀਂ 24 ਆਵਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਬੈਠੇ ਹੋਏ ਹਾਂ ਜਿੱਥੇ ਬਹੁਤ ਸਾਰੀਆਂ ਫੇਕ ਸਟੋਰੀਜ਼ ਵੀ ਚੱਲਦੀਆਂ ਨੇ, ਜਿੱਥੇ ਅਸੀਂ ਸੱਚੋ ਸੱਚ ਬਿਆਨਦੇ ਹਾਂ। ਸਾਡਾ ਇਹ ਪ੍ਰੋਗਰਾਮ ਬੇਸਿਕਲੀ ਪੋਲੀਟੀਕਲ ਐਨਾਲਿਸਿਸ ਹੈ, ਜੋ ਵੀ 24 ਘੰਟੇ ਦੇ ਵਿੱਚ ਵਾਪਰਦਾ ਹੈ ਉਸ ਨੂੰ ਅਸੀਂ ਜਿਵੇਂ ਤੁਸੀਂ ਚੀਰ ਫਾੜ ਕਹਿੰਦੇ ਹੋ ਚੀਰ ਫਾੜ ਕਰਕੇ ਸਾਹਮਣੇ ਰੱਖ ਦਿੰਦੇ ਹਾਂ। ਹਾਲਾਂਕਿ ਇੱਕ ਸਾਡੇ ਪਾਕਿਸਤਾਨੀ ਵਿਊਅਰ ਨੇ ਲਿਖਿਆ ਸੀ ਕਿ ਡਾਕਟਰ ਸਾਹਿਬ ਤੁਸੀਂ ਬੜੇ ਬੇਦਰਦ ਬੁੱਚੜ ਹੋ, ਜਿਵੇਂ ਤੁਸੀਂ ਇੰਡੀਆ ਨੂੰ ਖਿਲਾਰਦੇ ਹੋ। ਹਾਲਾਂਕਿ ਚਲੋ ਇਹ ਵੀ ਟ੍ਰਿਬਿਊਟ ਦਿੱਤੀ ਉਹਨਾਂ ਨੇ, ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇੱਕ ਪਾਸੇ ਜਿਹੜੀ ਵੀ ਗੱਲ ਕਿਤੇ ਦੁਨੀਆ 'ਚ ਵਾਪਰਦੀ ਹੈ, ਜਿਵੇਂ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ 2012 'ਚ
ਦਸੰਬਰ 'ਚ ਤੇ ਅਸੀਂ ਇਹ ਕਿਹਾ ਸੀ ਕਿ ਦੁਨੀਆ 'ਚ ਕਿਤੇ ਵੀ ਦੋ ਮੁਲਕ ਮਿਲਣ, ਦੋ ਇਨਸਾਨ ਮਿਲਣ, ਕੋਈ ਘਟਨਾਕ੍ਰਮ ਵਾਪਰੇ, ਕੋਈ ਘਟਨਾ ਵਾਪਰੇ, ਉਹ ਕਿਵੇਂ ਸਿੱਖ ਕੌਮ ਨੂੰ ਪ੍ਰਭਾਵਿਤ ਕਰੇਗੀ, ਇਹ ਸਾਡਾ ਮੋਟੋ ਹੈ, ਇਹ ਸਾਡਾ ਆਸ਼ਾ ਹੈ, ਇਹ ਸਾਡਾ ਇਨਸਿਗਨੀਆ ਹੈ, ਇਹ ਸਾਡਾ ਐਕਟਿਵਿਜ਼ਮ ਹੈ। ਸੋ ਅਸੀਂ ਜਿਹੜੀ ਵੀ ਘਟਨਾ ਬਰੇ ਸਗੀਰ ਦੇ ਵਿੱਚ ਸਾਡੇ ਸਬ ਕੰਟੀਨੈਂਟ ਖਾਸ ਤੌਰ ਤੇ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਉਹ ਸਾਡੀ ਧਰਤੀ ਹੈ ਔਰ ਜਿਸ ਦੇ ਨਾਲ ਅਸੀਂ ਹਮੇਸ਼ਾ ਜੁੜੇ ਹੁੰਦੇ ਹਾਂ। ਇਸ ਲਈ ਅਫਗਾਨਿਸਤਾਨ 'ਚ ਜੋ ਕੁਝ ਵਾਪਰ ਰਿਹਾ ਸਾਡੇ ਲਈ ਅਹਿਮੀਅਤ ਵਾਲਾ ਹੈ, ਅਸੀਂ ਆਲਮੋਸਟ ਡੇਲੀ ਉਸ ਦੇ ਉੱਤੇ ਗੱਲ ਕਰਦੇ। ਫਿਰ ਇਸੇ ਤਰ੍ਹਾਂ ਜਿਵੇਂ ਅਸੀਂ ਹਿਊਮਨ ਇੰਟਰਸਟ ਸਟੋਰੀ ਕਿਹਾ ਕਿ ਜਦੋਂ ਅਸੀਂ ਰੱਬ ਦੀਆਂ ਬਰਕਤਾਂ ਦੇਖਦੇ ਹਾਂ ਜਾਂ ਰੱਬ ਦੀ ਖੇਡ ਦੇਖਦੇ ਹਾਂ, ਰੱਬ ਦੀਆਂ ਰੈਵਲੇਸ਼ਨਸ ਦੇਖਦੇ ਹਾਂ, ਤਾਂ ਫਿਰ ਬਹੁਤ ਵਾਰ ਉਹ ਘਟਨਾਕ੍ਰਮ ਸਾਡੇ ਲਈ ਮੋਟੀਵੇਸ਼ਨ ਵੀ ਹੁੰਦਾ ਹੈ, ਰੱਬ ਦੇ ਵਿੱਚ ਯਕੀਨ ਵੀ ਹੁੰਦਾ ਹੈ। ਜਿਵੇਂ ਮਿਲਖਾ ਸਿੰਘ ਦੀ ਕਹਾਣੀ, ਇੱਕ ਯਤੀਮ ਬੱਚੇ ਤੋਂ ਫਲਾਈਂਗ ਸਿੱਖ ਤੱਕ ਪਹੁੰਚਣਾ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਨੂੰ ਸਬਸਕ੍ਰਾਈਬ ਕਰਦੇ ਹੋ ਜਾਂ ਤੁਸੀਂ ਉਹਨਾਂ ਦੀ ਫੇਲਿਅਰਸ, ਅਸੀਂ ਹਮੇਸ਼ਾ ਹੀ ਇਹ ਗੱਲ ਰੱਖ ਕੇ ਤੁਰਦੇ ਹਾਂ ਔਰ ਗੁਰਬਾਣੀ ਦਾ ਇਹ ਫਰਮਾਨ ਸਾਡੀ ਅਗਵਾਈ ਕਰਦਾ ਹੈ, ਸਾਡੇ ਲਈ ਇੱਕ ਆਦਰਸ਼ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਕਿ ਵੀ ਕਿਸੇ ਦੇ ਵੀ ਜਿਹੜੇ ਗੁਣ ਨੇ ਉਹਨਾਂ ਦੀ ਸਾਂਝ ਪਾਓ, ਉਹਨਾਂ ਦੇ ਨਾਲ ਟੁਗੈਦਰਨੈਸ ਰੱਖੋ, ਤੇ ਜਿਹੜੇ ਔਗਣ ਨੇ, ਨੈਗੇਟਿਵਿਟੀਜ਼ ਨੇ, ਉਹਨਾਂ ਨੂੰ ਛੱਡ ਦਿਓ। ਹੁਣ ਅੱਜ ਜਿਹੜਾ ਵੱਡਾ ਮੈਂ ਸਮਝਦਾ ਵੀ ਵਾਕਿਆ ਵੀ ਔਰ ਜਿਸ ਦੀ ਚਰਚਾ ਸਾਰੇ ਹੀ ਮੇਨ ਸਟ੍ਰੀਮ ਮੀਡੀਆ, ਇਕੱਲਾ ਭਾਰਤ 'ਚ ਨਹੀਂ ਪਾਕਿਸਤਾਨ 'ਚ ਵੀ ਔਰ ਇੰਟਰਨੈਸ਼ਨਲੀ ਵੀ ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਕਿ ਕਿਸੇ ਸ਼ਖਸੀਅਤ ਨੂੰ ਜਿਉਂਦਿਆਂ ਵੀ ਮਾਣ ਮਿਲੇ, ਜਿਉਂਦਿਆਂ ਵੀ ਉਸ ਦੀ ਵਡਿਆਈ ਹੋਏ, ਸ਼ੋਭਾ ਹੋਏ, ਔਰ ਜਦੋਂ ਦੁਨੀਆ ਤੋਂ ਤੁਰ ਜਾਏ ਉਦੋਂ ਵੀ ਉਸ ਲਈ ਜਿਹੜਾ ਉਨਾ ਹੀ ਯਾਦ ਹੋਏ ਜਾਂ ਉਨਾ ਹੀ ਅਥਰੂ ਵਗ ਰਹੇ ਹੋਣ। ਔਰ ਮੈਨੂੰ ਯਾਦ ਹੈ ਅਸ਼ਫਾਕ ਅਹਿਮਦ ਜਿਹੜੇ ਪਾਕਿਸਤਾਨ ਦੇ ਇੱਕ ਫਕੀਰ ਨੁਮਾ ਜਿਹੜੇ ਥਿੰਕਰ ਔਰ ਟੀਵੀ ਦੇ, ਪਾਕਿਸਤਾਨ ਟੀਵੀ ਦੇ ਬਾਨੀਆਂ ਚੋਂ, ਉਹਨਾਂ ਦੇ ਰੇਡੀਓ ਦੇ ਬਾਨੀਆਂ ਚੋਂ, ਉਹ ਇੱਕ ਵਾਰ ਆਪਣੇ ਇੱਕ ਸੈਰਮਨ ਦੇ ਵਿੱਚ ਉਹ ਕਹਿ ਰਹੇ ਨੇ ਕਿ ਵੀ ਇਹ ਜਦੋਂ ਬੰਦਾ ਤੁਰ ਜਾਂਦਾ ਹੈ ਤੇ ਜਿਹੜੀ ਕਿਸੇ ਨੂੰ ਕਿੰਨੀ ਵਡਿਆਈ ਮਿਲਣੀ ਹੈ, ਕਿੰਨਾ ਕੀ ਹੋਣਾ ਹੈ, ਬਹੁਤ ਵਾਰ ਉਹਦਾ ਜ਼ਿੰਦਗੀ ਦੇ ਵਾਕਿਆਂ ਨਾਲ ਜ਼ਰੂਰੀ ਨਹੀਂ ਹੁੰਦਾ। ਜਿਹਦੀ ਜ਼ਿੰਦਗੀ ਬਹੁਤ ਚੰਗੀ ਗੁਜ਼ਰੀ ਹੋਏ, ਸੇਵਾ 'ਚ ਗੁਜ਼ਰੀ ਹੋਏ, ਉਹਨੂੰ ਉਨੀ ਜਿਹੜੀ ਹੈ ਪਜ਼ੀਰਾਈ ਉਹਦੀ ਮੌਤ ਤੇ ਵੀ ਮਿਲੇ। ਫਿਰ ਉਹਨਾਂ ਨੇ ਡਾਇਨਾ, ਜਿਸ ਦੀ ਮੌਤ ਤੋਂ ਬਾਅਦ ਐਕਸੀਡੈਂਟ 'ਚ ਮੌਤ ਹੋਈ, ਪੈਪਰਾਜ਼ੀਆਂ ਨਾਲ ਜੋੜ ਕੇ ਦੇਖਿਆ ਜਾਂਦਾ। ਹਾਲਾਂ ਮੈਨੂੰ ਕਦੇ ਭੁਲੇਖਾ ਨਹੀਂ ਹੈ ਕਿ ਉਹ ਬ੍ਰਿਟਿਸ਼ ਇੰਟੈਲੀਜੈਂਸ ਦਾ ਕੰਮ ਹੀ ਸੀ, ਉਹਨਾਂ ਦੀ MI6 ਦਾ। ਔਰ ਦੂਸਰੇ ਪਾਸੇ ਆਲਮੋਸਟ ਉਹਨਾਂ ਦਿਨਾਂ ਦੇ ਵਿੱਚ ਹੀ ਕੁਝ ਵਕਤ ਬਾਅਦ ਮਦਰ ਟੈਰੇਸਾ, ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਔਰ ਜਿਹਨੇ ਬਹੁਤ ਮਿਹਨਤ, ਜਿਹਨੂੰ ਸੇਂਟ ਆਫ ਦਾ ਗਟਰਸ ਕਹਿੰਦੇ ਸੀ ਕਲਕੱਤੇ 'ਚ, ਔਰ ਜਿੰਨਾ ਵੱਡਾ ਉਹਨਾਂ ਨੇ ਕੰਮ ਕੀਤਾ, ਉਹਦੀ ਵੀ ਡੈਥ ਹੁੰਦੀ ਹੈ। ਔਰ ਉਹ ਕੰਪੇਅਰ ਕਰ ਰਹੇ ਨੇ ਆਪਣੀ ਫੈਮਿਲੀ ਨਾਲ, ਉਹ ਡਿਸਕਸ ਕਰ ਰਹੇ ਸੀ ਕਿ ਵੀ ਇੱਕ ਪਾਸੇ ਕਿੰਨੀ ਡਾਇਨਾ ਦੀ ਬੱਲੇ ਬੱਲੇ, ਸਾਰੇ ਪਾਸੇ ਸਾਰੇ ਦੁਨੀਆ ਦੇ ਚੈਨਲ ਕਰੋੜਾਂ ਲੋਕ ਉਹਨੂੰ ਵਿਟਨੈਸ ਕਰ ਰਹੇ ਸੀ, ਔਰ ਮਦਰ ਟੈਰੇਸਾ ਦੇ ਵੇਲੇ ਕੁਛ ਦੀ ਕਵਰੇਜ ਨੂੰ ਛੱਡ ਕੇ ਕਿਤੇ ਖਬਰ ਵੀ ਨਹੀਂ ਸੀ। ਹਾਲਾਂਕਿ ਇਸ ਦੇ ਉੱਤੇ ਦੋ ਰਾਵਾਂ ਵੀ ਹੋ ਸਕਦੀਆਂ ਨੇ। ਔਰ ਜਿਵੇਂ ਉਹਨਾਂ ਨੇ ਕਿਹਾ ਕਿ ਜਦੋਂ ਡਾਇਨਾ ਦੀ ਗੱਲ ਆਈ ਤਾਂ ਉਹਨਾਂ ਦੀ ਫੈਮਿਲੀ ਨੇ ਕਿਹਾ ਨਹੀਂ, ਉਹਨੇ ਬੱਚਿਆਂ ਲਈ ਕੰਮ ਕੀਤਾ ਜਿੱਥੇ ਮਾਈਨਸ ਨੇ ਜਾਂ ਦੂਸਰੇ ਦੇ ਉਲਟ ਕੀਤਾ, ਔਰ ਇਸ ਲਈ ਦੁਨੀਆ 'ਚ ਹੈ ਔਰ ਟ੍ਰੈਜਡੀ ਔਰ ਦੂਸਰਾ ਔਰ ਉਹਦੇ ਨਾਲ ਧੱਕਾ ਹੋਇਆ ਜਾਂ ਦੂਜਾ। ਤੇ ਉਹ ਕਹਿੰਦੇ ਨੇ ਕੁਝ ਦਿਨ ਬਾਅਦ ਮਦਰ ਟੈਰੇਸਾ ਦੀ ਡੈਥ ਹੋਈ ਤੇ ਉਹਨਾਂ ਨੇ ਕਿਹਾ ਵੀ ਹੁਣ ਮਦਰ ਟੈਰੇਸਾ ਤੋਂ ਜ਼ਿਆਦਾ ਕੰਮ ਤਾਂ ਨਹੀਂ ਸੀ ਕੀਤਾ ਉਹਨੇ। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਅਲਟੀਮੇਟਲੀ ਰੱਬ ਦੇ ਹੱਥ ਵੱਸ ਹੁੰਦਾ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਫੇਮ ਮਿਲੇ ਔਰ ਜਦੋਂ ਤੁਸੀਂ ਤੁਰ ਜਾਂਦੇ ਹੋ ਉਦੋਂ ਵੀ ਤੁਹਾਨੂੰ ਜਿਹੜਾ ਹੈ ਉਹ ਲੋਕ ਯਾਦ ਕਰਨ। ਇਹ ਇੱਕ ਸੱਚੀ ਸ਼ਖਸੀਅਤ ਦੇ ਨਾਲ ਜੁੜੀ ਹੋਈ ਗੱਲ ਹੁੰਦੀ ਹੈ। ਔਰ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਸਾਡੇ ਦਰਸ਼ਕ ਸਮਝ ਹੀ ਗਏ ਹੋਣਗੇ, ਕਿਉਂਕਿ ਅੱਜ ਪਾਕਿਸਤਾਨ ਦੇ ਮੀਡੀਆ 'ਚ ਵੀ ਡਿਸਕਸ ਹੋ ਰਿਹਾ ਹੈ। ਪ੍ਰਾਈਮ ਮਿਨਿਸਟਰ ਮੋਦੀ, ਜਿਹਨੂੰ ਹਿੰਦੂਤਵ ਦਾ ਬੁਖਾਰ ਇਸ ਕਦਰ ਹੈ ਕਿ ਉਸ ਬੁਖਾਰ ਨੇ ਇਸ ਤੋਂ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਦੇ ਵਿੱਚ 2002 'ਚ ਕਰਵਾਇਆ, ਔਰ 2014 ਤੋਂ ਲੈ ਕੇ ਇਸ ਰਾਜ ਦੇ ਚਲਦਿਆਂ ਕਿੰਨੀਆਂ ਲਿੰਚਿੰਗਸ ਹੋਈਆਂ, ਕਿੰਨੀ ਨਫ਼ਰਤ ਫੈਲੀ, ਕੀ ਕੁਝ ਫੈਲਾਇਆ ਜਾ ਰਿਹਾ ਹੈ। ਔਰ ਇਹ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ
ਮੁਹੰਮਦ ਯੂਸਫ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਫਿਲਮੀ ਦੁਨੀਆ ਦੇ ਵਿੱਚ ਆ ਕੇ ਆਪਣਾ ਨਾਂ ਜਿਹੜਾ ਉਹ ਦਲੀਪ ਕੁਮਾਰ, ਕਿਉਂਕਿ ਜਿਸ ਦੀ ਇਹ ਲੱਭਤ ਸੀ ਦੇਵਕਾ ਰਾਣੀ ਜਿਹੜੀ ਪ੍ਰੋਡਿਊਸਰ ਸੀ, ਫਿਲਮਾਂ ਬਣਾਉਂਦੀ ਸੀ, ਉਹਨੇ ਹੀ ਇਹ ਨੇਮ ਦਿੱਤਾ। ਔਰ ਇੱਕ ਉਹਨਾਂ ਨੇ ਕਿਉਂਕਿ ਆਪਣੀ ਆਟੋਬਾਇਓਗ੍ਰਾਫੀ ਵੀ ਲਿਖੀ ਹੈ, ਜ਼ਿੰਦਗੀ ਦੀ ਕਹਾਣੀ ਲਿਖੀ ਹੈ ਦਲੀਪ ਕੁਮਾਰ ਨੇ, ਤਾਂ ਉਹਦੇ 'ਚ ਸਾਰੇ ਵੇਰਵੇ ਨੇ ਔਰ ਅੱਜ ਸਾਰੇ ਪਾਸੇ ਨੇ। ਮੈਂ ਕੁਛ ਉਹਨਾਂ ਫੈਕਟਰਸ ਵਾਲੀ ਧਿਆਨ ਦਿਵਾਵਾਂਗਾ ਜਿਹੜੇ ਸ਼ਾਇਦ ਮੁੱਖ ਧਾਰਾ ਦੇ ਵਿੱਚ ਡਿਸਕਸ ਨਹੀਂ ਹੋ ਰਹੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸ਼ਰਮੀਲਾ ਜਿਹਾ ਪਠਾਨ ਬੱਚਾ ਜਿਹੜਾ ਪਿਸ਼ਾਵਰ ਦੇ ਜਿਹੜਾ ਕਿੱਸਾ ਖਵਾਨੀ ਬਾਜ਼ਾਰ ਉਹਨੂੰ ਕਿਹਾ ਜਾਂਦਾ, ਔਰ ਇਹ ਵੀ ਬੜਾ ਦਿਲਚਸਪ ਬਾਜ਼ਾਰ ਹੈ ਜਿਹਦੇ 'ਚ ਜਿਹੜੇ ਲੋਕ ਬੈਠਦੇ ਨੇ ਲੰਬਾ ਲੰਬਾ ਵਕਤ ਦੇ ਨਾਲ। ਹੁਣ ਅਸੀਂ ਕਈ ਵਾਰੀ ਪੰਜਾਬੀ 'ਚ ਲਫ਼ਜ਼ ਕਿ ਜੀ ਕਿੱਸੇ ਕਹਾਣੀਆਂ, ਹੁਣ ਕਹਾਣੀ ਤਾਂ ਸਾਨੂੰ ਪਤਾ ਹੈ, ਕਿੱਸਾ ਵੀ ਅਸੀਂ ਜਿਹੜਾ ਹੈ ਉਹ ਔਰੇਟਰੀ ਦੇ ਵਿੱਚ ਜਾਂ ਬਹੁਤ ਵਾਰੀ ਸੁਣਦੇ ਹਾਂ ਆਪਣੇ ਕਵੀਸ਼ਰਾਂ ਤੋਂ ਜਾਂ ਗਾਇਕਾਂ ਤੋਂ, ਪਰ ਕੋਈ ਐਸੀ ਥਾਂ ਜਿੱਥੇ ਸੱਚਮੁੱਚ ਬੈਠ ਕੇ ਘੰਟਿਆਂ ਬੱਧੀ ਲੋਕ ਕਿੱਸੇ ਕਹਾਣੀਆਂ ਕਹਿ ਰਹੇ ਹੋਣ, ਇਹ ਇਸ ਕਿੱਸਾ ਖਵਾਨੀ ਬਾਜ਼ਾਰ ਦੇ ਨਾਲ ਹੀ ਜੁੜਿਆ ਹੋਇਆ ਹੈ। ਔਰ ਇਸ ਬਾਜ਼ਾਰ ਦੇ ਵਿੱਚ ਔਰ ਹੁਣ ਜਿਹੜਾ ਉਹਨਾਂ ਦਾ ਮੈਟਰਨਲ ਹੋਮ ਸੀ ਪਿਸ਼ਾਵਰ 'ਚ, ਜਿੱਥੇ ਉਹਨਾਂ ਦਾ ਜਨਮ ਹੋਇਆ, ਵੱਡਾ ਪਰਿਵਾਰ, ਔਰ ਉਸ ਨੂੰ ਪਾਕਿਸਤਾਨ ਦੀ ਸਰਕਾਰ ਨੇ ਐਕਵਾਇਰ ਵੀ ਕੀਤਾ ਹੈ ਔਰ ਜ਼ਾਹਰ ਹੈ ਕਿ ਉੱਥੇ ਉਹਨਾਂ ਦਾ ਮਿਊਜ਼ੀਅਮ ਬਣਾਉਣ ਦੀ ਲਾਈਨ ਹੈ। ਇਸੇ ਤਰ੍ਹਾਂ ਪ੍ਰਿਥਵੀ ਰਾਜ ਕਪੂਰ ਜਿਹੜੇ ਜਿਨ੍ਹਾਂ ਉਸ ਪਿਸ਼ਾਵਰ ਨਾਲ ਹੀ ਜੁੜੇ ਹੋਏ ਨੇ, ਉਹਨਾਂ ਦੇ ਘਰ ਨੂੰ ਵੀ ਐਕਵਾਇਰ ਕੀਤਾ। ਔਰ ਇਹ ਜਿਹੜੀ ਸਟੋਰੀ ਉੱਥੋਂ ਕਪੂਰ ਫੈਮਿਲੀ ਦੀ, ਪ੍ਰਿਥਵੀ ਰਾਜ ਕਪੂਰ, ਫਿਰ ਉਹਦਾ ਮੁੰਡਾ ਰਾਜ ਕਪੂਰ, ਤੇ ਇਧਰ ਜਿਹੜੇ ਨੇ ਮੁਹੰਮਦ ਯੂਸਫ ਖਾਨ, ਕਿਵੇਂ ਮੁੰਬਈ ਦੇ ਵਿੱਚ ਇਹਨਾਂ ਦਾ ਸਫ਼ਰ ਹੁੰਦਾ। ਔਰ ਮੇਰੇ ਲਈ ਅੱਜ ਹੀ ਮੈਂ ਜਦੋਂ ਥੋੜੀ ਬਹੁਤ ਰਿਸਰਚ ਕਰ ਰਿਹਾ ਸੀ ਕਿ ਵੀ ਈਵਨ ਮੁਹੰਮਦ ਯੂਸਫ ਖਾਨ ਔਰ ਰਾਜ ਕਪੂਰ ਦੋਨੋਂ ਹੀ ਖਾਲਸਾ ਕਾਲਜ ਬੰਬਈ ਦੇ ਪੜ੍ਹੇ ਹੋਏ, ਔਰ ਜ਼ਾਹਰ ਹੈ 1935-36 ਦੇ ਵਿੱਚ 33 ਜਾਂ 34 ਚ ਜਿਹੜਾ ਖਾਲਸਾ ਕਾਲਜ ਬੰਬਈ ਹੋਣ ਦੇ ਵਿੱਚ ਆਉਂਦਾ। ਸੋ ਹੁਣ ਇਹ ਕਿੱਸਾ ਖਵਾਨੀ ਬਾਜ਼ਾਰ ਜਦੋਂ ਉਹਨਾਂ ਨੂੰ ਦਲੀਪ ਕੁਮਾਰ ਉਹਨਾਂ ਨੂੰ ਉਹਨਾਂ ਦਾ ਨੋਸਟੈਲਜੀਆ ਕੀ ਯਾਦਾਂ ਨੇ ਪੁੱਛਿਆ ਜਾਂਦਾ ਸੀ, ਤੇ ਉਹ ਆਪਣੇ ਬਚਪਨ ਨੂੰ ਯਾਦ ਕਰਦੇ ਸੀ। ਇੱਕ ਦੋ ਉਹਨਾਂ ਨੇ ਹੋਰ ਵੀ ਵੇਰਵੇ ਨਾਲ, ਜਿਵੇਂ ਉਹਨਾਂ ਨੇ ਜਿਹੜੀ ਵਾਇਲੈਂਸ ਦੇਖੀ ਆਪਣੀਆਂ ਅੱਖਾਂ ਦੇ ਸਾਹਮਣੇ, ਹਬਸ਼ੀ ਨੁਮਾ ਜਿਹੜੇ ਲੋਕ ਲੜਦੇ ਨੇ, ਫਿਰ ਕਿਵੇਂ ਉਹਨਾਂ ਦੀ ਉਹ ਜਾ ਕੇ ਲੁੱਕ ਕੇ ਉਹਨਾਂ ਨੇ ਕਿਵੇਂ ਉੱਥੋਂ ਨਿਕਲੇ ਔਰ ਕਿਵੇਂ ਉਹ ਆਪਣੇ ਘਰੋਂ ਪਰ ਸਿਖਰ ਦੁਪਹਿਰੇ ਨਿਕਲਦੇ ਸੀ। ਪਰ ਇਹ ਜਿਹੜਾ ਕਿੱਸਾ ਖਵਾਨੀ ਬਾਜ਼ਾਰ ਹੈ ਉਹ ਹਮੇਸ਼ਾ ਉਹਨਾਂ ਦੀਆਂ ਯਾਦਾਂ ਦੇ ਵਿੱਚ ਰਿਹਾ। ਔਰ ਉਹਨਾਂ ਦੇ ਜਿਹੜੀ ਪੇਰੈਂਟਲ ਬਿਜ਼ਨਸ ਸੀ, ਉਹਨਾਂ ਦੇ ਪਿਤਾ, ਜਿਵੇਂ ਅਸੀਂ ਫਰੂਟਸ ਔਰ ਡਰਾਈ ਫਰੂਟਸ, ਕਿਉਂਕਿ ਜਦੋਂ ਅਸੀਂ ਜਿਨ੍ਹਾਂ ਨੂੰ ਵੀ ਯਾਦ ਹੋਏ ਪਠਾਨ ਕਬੀਲਿਆਂ ਨਾਲ ਸੰਬੰਧਿਤ ਰਵਿੰਦਰਨਾਥ ਟੈਗੋਰ ਦੀ ਕਹਾਣੀ ਕਾਬਲੀ ਵਾਲਾ, ਔਰ ਉਸ ਦੇ ਉੱਤੇ ਬਣੀ ਫਿਲਮ ਜਿਸ 'ਚ ਬੜਾ ਯਾਦਗਾਰੀ ਰੋਲ ਬਲਰਾਜ ਸਾਹਨੀ ਨੇ ਅਦਾ ਕੀਤਾ ਸੀ। ਔਰ ਇਹ ਆਮ ਕਿ ਕਾਬਲੀ ਵਾਲਾ ਆਇਆ, ਪਿਸਤਾ ਔਰ ਬਦਾਮ ਲਾਇਆ। ਸੋ ਜ਼ਾਹਰ ਹੈ ਕਿ ਉਹ ਧਰਤੀ ਜਿਹੜੀ ਹੈ ਅਫਗਾਨਿਸਤਾਨ ਦੀ ਹੋਏ ਔਰ ਪਿਸ਼ਾਵਰ, ਇਹ ਸਾਰੀ ਬੈਲਟ ਤਾਂ ਉਹੀ ਹੈ। ਇੱਥੇ ਫਰੂਟ, ਡਰਾਈ ਫਰੂਟ ਔਰ ਦੂਸਰੇ, ਔਰ ਇਹਨਾਂ ਦੇ ਫਾਦਰ ਵੱਡੇ ਪੈਮਾਨੇ ਦੇ ਉੱਤੇ ਉਸ ਕਾਰੋਬਾਰ ਨੂੰ ਕਰਦੇ ਸੀ। ਲੇਕਿਨ ਅਪਸ ਐਂਡ ਡਾਊਨਸ ਹੁੰਦੀਆਂ ਨੇ। ਔਰ ਕਿਵੇਂ ਫਿਰ ਦਲੀਪ ਕੁਮਾਰ ਉਹਨਾਂ ਨੇ ਆਪਣਾ ਕਰੀਅਰ, ਇੱਕ ਸਟੇਜ ਉਹ ਵੀ ਆਈ ਜਦੋਂ ਕਿ ਉਹਨਾਂ ਨੇ ਸੈਂਡਵਿਚ ਵੇਚ ਕੇ ਪੂਨੇ ਦੇ ਨਾਲ ਸੰਬੰਧਿਤ ਗੁਜ਼ਾਰਾ ਵੀ ਕੀਤਾ, ਆਪਣੇ ਪਿਤਾ ਨਾਲ ਨਾਰਾਜ਼ ਹੋਏ, ਔਰ ਜਿਵੇਂ ਫਿਰ ਯੰਗ ਮੈਨ ਕਰਦੇ ਨੇ ਕਿ ਵੀ ਮੈਂ ਆਪਣਾ ਆਪਾ ਕੁਝ ਕਰਕੇ ਦਿਖਾਵਾਂਗਾ। ਲੇਕਿਨ ਇੱਕ ਗੱਲ ਜਦੋਂ ਤੁਸੀਂ ਕਿਸੇ ਪਰਸਨੈਲਿਟੀ ਦੀ ਦੇਖਦੇ ਹੋ, ਲਗਭਗ 98 ਸਾਲ ਉਹਨਾਂ ਦੀ ਹਯਾਤੀ ਹੈ, ਕਿ ਇਸ ਸਾਰੇ ਪੀਰੀਅਡ 'ਚ ਔਰ ਮੈਂ ਜਿੰਨੇ ਵੀ ਫਾਰਮ 'ਚ, ਕਿਉਂਕਿ ਸਾਡੇ ਲਈ ਜਿਹੜਾ ਸਿੱਖ ਐਂਗਲ ਹੁੰਦਾ ਉਹ ਹਮੇਸ਼ਾ ਇੱਕ ਇੰਪੋਰਟੈਂਟ ਐਂਗਲ ਹੁੰਦਾ। ਔਰ ਮੈਂ ਜਦੋਂ ਇੱਕ ਵਾਰ ਕੈਨੇਡਾ ਆਏ ਔਰ ਉਹਨਾਂ ਦੇ ਇੱਕ ਦੋ ਜਿਹੜੇ ਟੀਵੀ ਇੰਟਰਵਿਊ ਦੇਖੇ, ਉਦੋਂ ਮੁਸ਼ਾਇਰਾ ਵੀ ਕੋਈ ਸੀ, ਕਿਉਂਕਿ ਉਰਦੂ ਡਿਲੀਵਰੀ ਔਰ ਦੂਸਰੇ ਔਰ ਬਹੁਤਿਆਂ ਲਈ ਇਹ ਵੀ ਹੈਰਾਨੀ ਸੀ। ਅੱਜ ਹੀ ਮੈਂ ਕਿਸੇ ਦਾ ਦੇਖ ਰਿਹਾ ਸੀ ਕਿ ਭਾਈ ਜਿਹੜੇ ਹਿੰਦੀ ਮੇਨਲੈਂਡ ਵਾਲੇ ਨੇ ਜਾਂ ਦੂਜੇ, ਉਹ ਵੀ ਹੈਰਾਨ ਹੁੰਦੇ ਸੀ ਕਿ ਜਦੋਂ ਉਹਨਾਂ ਦਾ ਅੰਦਾਜ਼ ਇਸ ਭੋਜਪੁਰੀ, ਅਵਧੀ, ਬ੍ਰਿੰਦਾਬਨੀ, ਮੈਥਲੀ, ਜਿਸ ਡਾਇਲੈਕਟ 'ਚ ਵੀ ਉਹ ਆਪਣਾ ਡਾਇਲੌਗ ਡਿਲੀਵਰ ਕਰ ਰਹੇ ਨੇ, ਕਿੰਨੀ ਪਰਫੈਕਸ਼ਨ ਹੈ। ਔਰ ਇੱਕ ਪਠਾਨ ਮੁੰਡਾ ਜਿਸ ਅੰਦਾਜ਼ ਦੇ ਵਿੱਚ ਉਹ ਉਰਦੂ ਹੈ ਉਹਨਾਂ ਦੀ ਔਰ ਉਹਨਾਂ ਦੀ ਡਿਲੀਵਰੀ ਹੈ, ਔਰ ਕਿਸੇ ਚੀਜ਼ ਦੇ ਵਿੱਚ ਵੜ ਜਾਣਾ। ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਜਿਹਨੂੰ ਤੁਸੀਂ ਬੰਦਗੀ ਕਹਿੰਦੇ ਹੋ ਜਾਂ ਤਪੱਸਿਆ ਕਿਹਾ ਜਾਂਦਾ ਹੈ, ਉਹ ਇਹੀ ਹੁੰਦਾ ਹੈ। ਤੁਸੀਂ ਕੋਈ ਕਿੱਤਾ ਚੁਣੋ, ਕਿਸੇ ਕੰਮ 'ਚ ਵੀ ਹੋ,
ਉਹਦੇ 'ਚ ਫਿਰ ਆਪਣਾ ਸਭ ਕੁਝ ਪਾ ਦਿਓ। ਔਰ ਬੇਸ਼ੱਕ ਉਹਨਾਂ ਦੀ ਛਵੀ ਲਗਭਗ 60 ਸਾਲ ਉਹਨਾਂ ਨੇ ਮੁੰਬਈ, ਜਿਹਨੂੰ ਅੱਜ ਕਹਿੰਦੇ ਨੇ, ਕਦੇ ਬੰਬਈ ਸੀ, ਉਸ ਫਿਲਮ ਇੰਡਸਟਰੀ ਤੇ ਆਪਣੀ ਧਾਕ ਜਮਾਈ। 62-63 ਫਿਲਮਾਂ ਜਿਹੜੀਆਂ ਉਹਨਾਂ ਨੇ ਕੀਤੀਆਂ, ਜੇ ਦੇਖੋ ਤੇ ਐਵਰੇਜ ਸਿਰਫ ਇੱਕ ਫਿਲਮ ਸਾਲ ਦੀ ਬਣਦੀ ਹੈ। ਔਰ ਉਹਦੇ 'ਚ ਵੀ ਜੇ 63 ਫਿਲਮਾਂ ਉਹਨਾਂ ਨੇ ਕੀਤੀਆਂ, ਸਿਰਫ ਇੱਕ ਫਿਲਮ ਹੈ ਮੁਗਲੇ ਆਜ਼ਮ, ਜਿਹਦੇ 'ਚ ਉਹਨਾਂ ਨੇ ਮੁਸਲਮਾਨ ਦੇ ਰੋਲ 'ਚੋਂ ਆਏ। ਉਹ ਸ਼ਹਿਜ਼ਾਦਾ ਸਲੀਮ ਨੇ, ਅਕਬਰ ਦਾ ਬੇਟਾ ਹੈ। ਬਾਕੀ ਲਗਭਗ ਸਾਰੀਆਂ 61-62 ਫਿਲਮਾਂ 'ਚੋਂ ਹਿੰਦੂ ਰੋਲ ਹੀ ਨੇ। ਲੇਕਿਨ ਉਹਨਾਂ ਦੇ ਵਿੱਚ ਜਿਸ ਲੈਵਲ ਦੀ ਪਰਫੈਕਸ਼ਨ, ਔਰ ਉਹਨਾਂ ਨੂੰ ਜਦੋਂ ਉਹਨਾਂ ਨਾਲ ਇੰਟਰਵਿਊ ਕੀਤੇ ਗਏ, ਔਰ ਉਹਨਾਂ ਦੇ ਜਿਹੜੇ ਚੰਗੇ ਇੰਟਰਵਿਊ ਨੇ ਉਹ ਮੈਂ ਦੇਖਿਆ ਜਦੋਂ ਪਾਕਿਸਤਾਨ ਗਏ 1998 ਦੇ ਵਿੱਚ। ਔਰ ਇਹੀ ਜਦੋਂ ਅੱਜ ਇਮਰਾਨ ਖਾਨ ਸਾਹਿਬ ਨੇ ਵੀ ਟ੍ਰਿਬਿਊਟ ਉਹਨਾਂ ਨੂੰ ਦਿੱਤੀ ਹੈ, ਔਰ ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਉਹਨਾਂ ਨੇ, ਦਲੀਪ ਕੁਮਾਰ ਨੇ, ਉਹ ਉਹਨਾਂ ਦਾ ਪ੍ਰੋਜੈਕਟ ਜਿਹੜਾ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਇਮਰਾਨ ਖਾਨ ਦਾ, ਉਹਨਾਂ ਦੀ ਮਦਰ ਜਿਹੜੇ ਨੇ ਕੈਂਸਰ ਨਾਲ ਡੈਥ ਹੋਈ, ਔਰ ਸ਼ੌਕਤ ਖਾਨਮ ਉਹਨਾਂ ਦਾ ਨਾਂ ਸੀ ਉਹਨਾਂ ਦੀ ਮਾਂ ਦਾ, ਔਰ ਸ਼ੌਕਤ ਖਾਨਮ ਮੈਮੋਰੀਅਲ ਕੈਂਸਰ ਹਸਪੀਟਲ ਦਾ ਪ੍ਰੋਜੈਕਟ ਜਿਹੜਾ ਅੱਜ ਵਰਲਡ ਕਲਾਸ ਇੰਸਟੀਚਿਊਟ ਹੈ। ਔਰ ਉਹਨਾਂ ਨੇ ਕਿਹਾ ਜੀ ਜਿਹੜੇ ਪਹਿਲੇ 10% ਪੈਸੇ ਰੇਜ਼ ਕਰਨੇ ਸਭ ਤੋਂ ਔਖੇ ਸੀ, ਪਰ ਦਲੀਪ ਕੁਮਾਰ ਸਾਹਿਬ ਲਾਹੌਰ ਵੀ ਆਏ ਔਰ ਲੰਡਨ ਵੀ ਗਏ, ਔਰ ਉਹਨਾਂ ਨੇ ਕਿਹਾ ਕਿ ਬਈ ਕਿਆ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਹੰਬਲ, ਫੁੱਲ ਆਫ ਹਿਊਮਿਲਿਟੀ, ਨਮਰਤਾ, ਔਰ ਉਹਨਾਂ ਦੀ ਜਿਹੜੀ ਬਿਆਨ ਕਰਨ ਦਾ ਅੰਦਾਜ਼ ਸੀ ਹਰ ਗੱਲ ਨੂੰ। ਇੱਕ ਤਾਂ ਫਿਲਮੀ ਤਾਂ ਸਕ੍ਰਿਪਟ ਹੁੰਦੀ ਹੈ ਕਿ ਵੀ ਤੁਸੀਂ ਸਕ੍ਰਿਪਟ, ਉਹਦੇ 'ਚ ਤਾਂ ਡਿਲੀਵਰੀ ਹੈ, ਪਰ ਆਮ ਚੀਜ਼ਾਂ ਦੇ ਵਿੱਚ ਵੀ ਉਹ, ਔਰ ਜਿਵੇਂ ਜੇ ਮੈਂ ਕੈਨੇਡਾ ਦੇ ਜਿਸ ਉਹਨਾਂ ਦੇ ਦੌਰੇ ਦੀ ਗੱਲ ਕੀਤੀ ਹੈ, ਉਹਦੇ 'ਚ ਵੀ ਉਹ ਇੰਨੇ ਰਿਲੈਕਸਡ ਅੰਦਾਜ਼ ਦੇ ਵਿੱਚ ਗੱਲ ਕਰ ਰਹੇ ਨੇ। ਉਹਦੇ 'ਚ ਕੁੰਵਰ ਮਹਿੰਦਰ ਸਿੰਘ ਬੇਦੀ, ਇਹ ਉਰਦੂ ਦੇ ਬੜੇ ਜ਼ਬਰਦਸਤ ਸ਼ਾਇਰ ਹੋਏ, ਔਰ ਕਿਉਂਕਿ ਫਾਈਨੈਂਸ਼ੀਅਲੀ ਇਸ ਬੇਦੀ ਕਲੈਨ ਇਹਨਾਂ ਦਾ ਕਾਫੀ ਵੈਲ ਆਫ ਸੀ। ਜਦੋਂ ਇੰਡੀਆ ਦੇ ਵਿੱਚ 60s ਤੋਂ ਬਾਅਦ ਆਲਮੋਸਟ ਉਰਦੂ ਨੂੰ ਕਿਲ ਕਰਨ ਦੀ ਲਾਈਨ ਹੀ ਆਈ, ਤਾਂ ਕੰਵਰ ਮਹਿੰਦਰ ਸਿੰਘ ਬੇਦੀ ਨੇ ਕਿਵੇਂ ਕੋਲੋਂ ਪੈਸੇ ਖਰਚ ਕੇ ਥਾਂ ਜਿਹੜੇ ਨੇ ਉਹ ਮੁਸ਼ਾਇਰੇ ਆਰਗੇਨਾਈਜ਼ ਕੀਤੇ। ਔਰ ਦਲੀਪ ਕੁਮਾਰ ਕੈਨੇਡਾ ਦੇ ਵਿੱਚ ਟ੍ਰਿਬਿਊਟ ਦੇ ਰਹੇ ਨੇ ਮਹਿੰਦਰ ਸਿੰਘ ਬੇਦੀ ਨੂੰ। ਪਹਿਲਾਂ ਤਾਂ ਉਹਨਾਂ ਨੇ ਕਿਹਾ ਉਹ ਕਿ ਭਾਈ ਕਿਸ ਖਾਨਦਾਨ ਨਾਲ ਇਹਨਾਂ ਦਾ ਤਾਲੁਕ ਜ਼ਾਹਰ ਹੈ, ਬੇਦੀ ਕਲੈਨ ਗੁਰੂ ਨਾਨਕ ਸਾਹਿਬ ਤੋਂ ਹੀ ਉਸ ਦੇ ਨਾਲ ਜੁੜਦਾ, ਉਹਦੀ ਤਾਰੀਫ ਕੀਤੀ। ਫਿਰ ਉਹਨਾਂ ਨੇ ਇਹ ਤਾਰੀਫ ਕੀਤੀ ਕਿ ਭਾਈ ਕਿਵੇਂ ਇਹਨਾਂ ਨੇ ਉਰਦੂ ਨੂੰ ਅਲਾਈਵ ਰੱਖਿਆ, ਉੱਥੇ ਜ਼ਿੰਦਾ ਰੱਖਿਆ, ਜਿਵੇਂ ਉਹਨਾਂ ਨੇ ਸਾਰੇ ਮੁਸ਼ਾਇਰੇ ਕੀਤੇ। ਔਰ ਫਿਰ ਉਹਨਾਂ ਦਾ ਹਲਕਾ ਫੁਲਕਾ ਅੰਦਾਜ਼, ਜਿਵੇਂ ਉਹ ਪਠਾਨ ਹੋਣ 'ਚ ਵੀ ਫਖਰ ਕਰਦੇ ਸੀ, ਤੇ ਸਿੱਖਾਂ ਔਰ ਪਠਾਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਨੇ ਲਾਈਟਰ ਅੰਦਾਜ਼ ਦੇ ਵਿੱਚ ਜਿਹੜੀ ਆ ਉਹ ਸਿਮਿਲੈਰਿਟੀਜ਼ ਦੀ ਗੱਲ ਵੀ ਕੀਤੀ ਵੀ ਕਿਹੜੇ ਸਾਡੇ ਕਰੈਕਟਰ ਨੇ। ਔਰ ਮੈਂ ਪਾਕਿਸਤਾਨ 'ਚ ਜਦੋਂ ਉਹਨਾਂ ਨੂੰ ਹਿੰਦਕੋ ਬੋਲਦਿਆਂ ਸੁਣਿਆ, ਮੈਨੂੰ ਨਹੀਂ ਸੀ, ਮੈਨੂੰ ਸੀ ਕਿ ਵੀ ਚਲੋ ਪਸ਼ਤੋ ਸਪੀਕਿੰਗ ਹੋਣਗੇ, ਉਰਦੂ 'ਚ ਹੋਇਆ, ਕਿਉਂਕਿ ਇਹ ਜਿਹੜੀ ਹਰੀਪੁਰ ਹਜ਼ਾਰੇ ਤੋਂ ਲੈ ਕੇ ਪਿਸ਼ਾਵਰ ਤੱਕ ਜਿਹੜੇ ਇਸ ਬੈਲਟ ਦੇ ਵਿੱਚ ਪਠਾਨ ਵੀ ਘਰਾਂ 'ਚ ਪੰਜਾਬੀ, ਔਰ ਉਹਨੂੰ ਹਿੰਦਕੋ ਡਾਇਲੈਕਟ ਕਿਹਾ ਜਾਂਦਾ। ਇੰਨੀ ਚੇਸਟ ਇੰਨਾ ਮੈਂ ਉਹਨਾਂ ਦੀ ਕਲਿੱਪ ਬਾਰ-ਬਾਰ ਸੁਣਾ ਕਿ ਵੀ ਉਹ ਕਿਵੇਂ ਔਰ ਇੰਨੀ ਸਹਿਜਤਾ ਦੇ ਨਾਲ ਉਹ ਉਹਨੂੰ ਡਿਲੀਵਰ ਕਰ ਰਹੇ ਨੇ। ਔਰ ਇਹ ਵੀ ਇੱਕ ਮੈਂ ਸਮਝਦਾ ਵੀ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਗੱਲ ਕਰ ਰਹੇ ਹਾਂ ਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ ਥਾਟ ਦੇ ਲਿਹਾਜ਼ ਨਾਲ। ਕਲੈਰਿਟੀ ਕਦੇ ਵੀ ਜਦੋਂ ਉਹਨਾਂ ਨੂੰ ਹਾਲੀਵੁੱਡ 'ਚੋਂ ਆਫਰ ਆਈ, ਜਿਸ ਜ਼ਮਾਨੇ 'ਚ ਉਹ ਰਾਈਜ਼ਿੰਗ ਸੀ, ਉਹ ਅੰਗਰੇਜ਼ਾਂ ਦੇ ਰਾਜ ਜਾਂ ਦੂਜੇ ਈਵਨ ਪੂਨੇ 'ਚ ਹੁੰਦਿਆਂ ਜਦੋਂ ਉਹਨਾਂ ਨੇ ਮਾੜਾ ਮੋਟਾ ਕੰਮ ਵੀ ਸ਼ੁਰੂ ਕੀਤਾ ਸੀ ਤੇ ਅੰਗਰੇਜ਼ਾਂ ਦੇ ਖਿਲਾਫ ਤਕਰੀਰ ਕੀਤੀ ਔਰ ਜੇਲ੍ਹ ਦੇ ਵਿੱਚ ਡੱਕੇ ਗਏ, ਕਾਰੋਬਾਰ ਵੀ ਬੰਦ ਹੋਇਆ। ਔਰ ਉਹਨਾਂ ਦੀਆਂ 2 ਕੋਟਸ ਮੈਂ ਦੇਖ ਰਿਹਾ ਸੀ ਅੱਜ, ਜਦੋਂ ਕਿ ਸਾਡੀ ਬਹੁਤ ਸਾਰੀ ਯੰਗਰ ਜਨਰੇਸ਼ਨ ਬੜੀ ਜਿਹੜੀ ਆ ਉਹ ਤਾਮ ਝਾਮ ਵਾਲੀ ਦੁਨੀਆ ਦੇ ਵਿੱਚ ਬੜੀ ਉਸ ਕਿਸਮ ਦੀ ਸ਼ੌਕ ਦੁਨੀਆ 'ਚ ਰਹਿ ਰਹੀ ਹੈ, ਤੇ ਉਹਨਾਂ ਦਾ ਕਹਿਣਾ ਸੀ ਕਿ ਇੰਡਸਟਰੀਅਲਾਈਜੇਸ਼ਨ ਹੈਜ਼ ਮੇਡ ਅਸ ਨੈਰੋ ਮਾਈਂਡਡ, ਕਿ ਵੀ ਜਿਹੜੀ ਤਰੱਕੀ ਦੇ ਨਾਂ ਤੇ ਫਿਰ ਉਹਨਾਂ ਦਾ ਦੂਸਰਾ ਸੀ ਕਿ ਬੀਇੰਗ ਡਿਵੈਲਪਡ ਐਂਡ ਬੀਇੰਗ ਸਿਵਲਾਈਜ਼ਡ ਆਰ 2 ਡਿਫਰੈਂਟ ਥਿੰਗਸ। ਕਿ ਜੀ ਤੁਸੀਂ ਕਹੋ ਜੀ ਬੜਾ ਬੰਗਲਾ ਹੈ, ਬਹੁਤ ਡਿਵੈਲਪਡ ਹੈ, ਇੱਕ ਤਹਿਜ਼ੀਬਸ਼ੁਦਾ ਹੋਣਾ ਔਰ ਤਰੱਕੀ ਹੋਣੀ, ਇਹ 2 ਅੱਡ-ਅੱਡ ਚੀਜ਼ਾਂ ਨੇ। ਸੋ ਖੁਦ ਉਹ ਬਹੁਤ ਸ਼ਾਇਸਤਗੀ ਦੇ ਮਾਲਕ ਤਹਿਜ਼ੀਬਸ਼ੁਦਾ ਇਨਸਾਨ ਸਨ, ਔਰ ਉਹਨਾਂ ਦਾ ਜਿਹੜਾ ਉਹ ਆਪਣੇ ਉਸ ਧਰਤੀ ਦੇ ਨਾਲ, ਔਰ ਇਹ ਇਸ ਦੇ ਉੱਤੇ ਮੈਂ ਜ਼ਰੂਰ ਗੱਲ ਥੋੜੀ ਕਰਾਂਗਾ ਵੇਰਵੇ ਦੇ ਨਾਲ ਵੀ, ਕਿ ਕਿਵੇਂ ਹੁਣ ਜਦੋਂ ਉਸ ਦੌਰ 'ਚ ਉਹ ਸ਼ੁਰੂਆਤੀ ਉਹਨਾਂ ਦੀ ਤਰੱਕੀ ਕਿਵੇਂ ਉਹ ਸਟਰਗਲ ਕਰਕੇ ਕਾਮਯਾਬ ਹੁੰਦੇ ਨੇ,
ਲੇਕਿਨ 47 ਦਾ ਦੌਰ ਇੱਕ ਪਰਖ ਦੀ ਘੜੀ ਵੀ ਸੀ। ਬਿਲਕੁਲ। ਨੂਰ ਜਹਾਂ ਵਰਗੀ ਜਿਹੜੀ ਗਾਇਕਾ ਵੀ ਸੀ, ਐਕਟਰੈਸ ਵੀ ਸੀ, ਉਹਨਾਂ ਨੇ ਪਾਕਿਸਤਾਨ ਜਾਣਾ ਚੁਣਿਆ। ਇਸੇ ਤਰ੍ਹਾਂ ਹੋਰ ਵੀ, ਮੈਂ ਹੁਣ ਵੇਰਵੇ ਵਿੱਚ ਨਹੀਂ ਜਾਵਾਂਗਾ, ਲੇਕਿਨ ਉਸ ਦੌਰ ਦੇ ਵਿੱਚ ਦਲੀਪ ਕੁਮਾਰ ਔਰ ਜਿਹੜੇ ਉਸ ਦੌਰ ਦੇ ਜਿਨ੍ਹਾਂ ਨੇ ਬਾਅਦ 'ਚ ਬੰਬੇ ਫਿਲਮ ਇੰਡਸਟਰੀ ਨੂੰ ਜਿਹੜਾ ਬਹੁਤ ਕੁਝ ਦਿੱਤਾ, ਜਿਹੜੇ ਮੁਸਲਮਾਨ ਸਨ, ਉਹਨਾਂ ਨੇ ਚੁਣਿਆ ਕਿ ਵੀ ਨਹੀਂ, ਕਿਉਂਕਿ ਉਹਨਾਂ ਦੇ ਸਾਹਮਣੇ ਇਹੀ ਸੀ ਜਿਹੜਾ ਇੱਕ ਥਾਟ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਹਨਾਂ ਸਾਰਿਆਂ ਦੇ ਸੀ ਕਿ ਜੀ ਸਾਡੇ ਤਾਂ ਪੁਰਖਿਆਂ ਦੀਆਂ ਗਰੇਵਜ਼ ਨੇ, ਅਸੀਂ ਇਹ ਛੱਡ ਕੇ, ਇਹ ਸਾਡਾ ਹਿੰਦੁਸਤਾਨ ਸਾਡਾ ਮੁਲਕ ਹੈ। ਔਰ ਇਹ ਜਿਹੜੀ ਗੰਗਾ ਜਮਨੀ ਤਹਿਜ਼ੀਬ ਜਿਹਦੇ 'ਚ ਉਹਨਾਂ ਨੇ ਇੰਤਹਾ ਰੋਲ ਕੀਤੇ, ਹੁਣ ਉਹ ਬਾਈ ਬਿਲੀਫ ਵੀ ਇਹ ਮੰਨਦੇ ਸੀ ਕਿ ਭਾਈ ਸਾਂਝੇ ਕਲਚਰ ਦੇ ਵਿੱਚ ਅਸੀਂ ਸਰਵਾਈਵ ਕਰਾਂਗੇ, ਉਹੀ ਸਾਡਾ ਪ੍ਰਾਈਡ ਰਹੇਗਾ। ਔਰ ਇਹ ਦੋ ਥਾਟ ਜਿਹੜੇ ਪੈਰਲਲ ਰਨ ਕਰ ਰਹੇ ਸੀ, ਇੱਕ ਪਾਸੇ ਕਾਇਦੇ ਆਜ਼ਮ ਜਿਹੜੇ ਸਮਝਦੇ ਸੀ ਕਿ ਭਾਈ ਜਦੋਂ ਅੰਗਰੇਜ਼ ਚਲੇ ਗਏ, ਇਹਨਾਂ ਦੇ ਕੋਲ ਮੈਜੋਰਿਟੀ 'ਚ ਇਹਨਾਂ ਦੇ ਹੱਥ 'ਚ ਪਾਵਰ ਆਈ ਤੇ ਅਸੀਂ ਸੈਕੰਡ ਕਲਾਸ ਸਿਟੀਜ਼ਨ ਬਣ ਜਾਾਂਗੇ। ਔਰ ਇਧਰ ਉਹ ਸੀ ਜਿਹੜੇ ਸਮਝਦੇ ਸੀ ਕਿ ਨਹੀਂ, ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਹ ਥਾਟ ਜਿਨ੍ਹਾਂ ਨੇ ਉੱਥੇ ਰਹਿਣਾ ਪਸੰਦ ਕੀਤਾ। ਔਰ ਮੈਂ ਸਮਝਦਾ ਹਾਂ ਵੀ ਇਹ ਵੀ ਇੱਕ ਅਫਸੋਸ ਦਾ ਵਾਕਿਆ ਹੋਏਗਾ। ਔਰ ਬੇਸ਼ੱਕ ਦਲੀਪ ਕੁਮਾਰ ਬੜੇ ਪੋਲੀਟੀਕਲ ਕਾਮੈਂਟ ਵੇਲੇ ਬਹੁਤ ਡਿਸਕ੍ਰੀਟ ਹੁੰਦੇ ਸੀ, ਬੰਬਈ ਦੇ ਸ਼ੈਰਿਫ ਵੀ ਰਹੇ, ਔਰ ਉਹਨਾਂ ਦੇ ਲਈ ਇਹ ਵੀ ਇੱਕੋ ਇੱਕ ਉਸ ਵਾਕਿਆ ਨੂੰ ਮੈਂ ਦੱਸਣਾ ਚਾਹੁੰਦਾ ਕਿ ਭਾਈ ਜਿੱਥੇ ਜਦੋਂ ਪੋਲੀਟੀਕਲੀ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ 1998 ਦੇ ਵਿੱਚ, ਉਹ ਪਾਕਿਸਤਾਨ ਗਏ, ਜ਼ਾਹਰ ਹੈ ਲਾਹੌਰ ਦੇ ਵਿੱਚ ਸ਼ੌਕਤ ਖਾਨ ਮੈਮੋਰੀਅਲ ਕੈਂਸਰ ਹਸਪੀਟਲ ਦੀ ਫੰਡ ਰੇਜ਼ਿੰਗ ਵੀ ਸੀ, ਔਰ ਉਹਨਾਂ ਦੀ ਚਾਹਨਾ ਆਪਣੇ ਵਤਨ, ਆਪਣੇ ਉਸ ਥਾਂ ਦੇ ਉੱਤੇ ਪਿਸ਼ਾਵਰ ਦੀ ਧਰਤੀ ਤੇ ਜਾਣ ਦੀ, ਔਰ ਉੱਥੇ ਵੀ ਉਹ ਗਏ। ਔਰ ਉਦੋਂ ਹੀ ਉਹਨਾਂ ਨੂੰ ਜਿਹੜਾ ਪਾਕਿਸਤਾਨ ਦਾ ਸਭ ਤੋਂ ਹਾਈਐਸਟ ਸਿਵਲ ਅਵਾਰਡ ਹੈ ਨਿਸ਼ਾਨੇ ਇਮਤਿਆਜ਼, ਉਹ ਦਿੱਤਾ ਗਿਆ। ਹੁਣ 98 'ਚ ਉਹ ਵਾਪਸ ਆਇਆ ਔਰ ਬੜਾ ਉਹਨਾਂ ਦੀ ਸਾਰਾ ਜਿਵੇਂ ਪਾਕਿਸਤਾਨ ਪੱਬਾਂ ਭਾਰ ਹੁੰਦਾ ਹੈ, ਇਸ ਕਿਸਮ ਦੀ ਉਹਨਾਂ ਨੂੰ ਸਾਇਰਾ ਬਾਨੋ ਉਹਨਾਂ ਦੀ ਘਰਵਾਲੀ। ਔਰ ਮੈਂ ਸਮਝਦਾ ਵੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਅਸੀਂ ਬਹੁਤ ਵਾਰ ਫਿਲਮੀ ਦੁਨੀਆ ਦੀ ਚਮਕ ਦਮਕ ਦੇ ਵਿੱਚ ਕਿਵੇਂ ਲੋਕ ਇੱਕ ਦੂਸਰੇ ਨੂੰ ਪਛਾਣਦੇ ਨਹੀਂ, ਵਿਆਹ ਟੁੱਟਦੇ ਨੇ, ਕੀ ਹੁੰਦਾ। ਸਾਇਰਾ ਬਾਨੋ ਨੇ ਜਿਵੇਂ ਦਲੀਪ ਕੁਮਾਰ ਦੀ ਅਖੀਰਲੇ 10-15 ਸਾਲ ਜਦੋਂ ਅਲਜ਼ਾਈਮਰ ਦਾ ਸ਼ਿਕਾਰ ਸਨ, ਉਹਨਾਂ ਦੀ ਆਲਮੋਸਟ ਮੈਮਰੀ ਵੀ ਨਹੀਂ, ਜਿਵੇਂ ਸੇਵਾ ਕੀਤੀ, ਦੈਟ ਇਜ਼ ਰਿਮਾਰਕੇਬਲ। ਤੁਸੀਂ ਆਈਡੀਅਲ ਦੇਖਦੇ ਹੋ ਕਿ ਕਿਸ ਲੈਵਲ ਤੇ ਜਾ ਕੇ ਉਹਨਾਂ ਨੇ ਉਹਨਾਂ ਦੀ ਖਿਦਮਤ ਕੀਤੀ। ਉਹ ਵੀ ਨਾਲ ਸੀ ਸਾਇਰਾ ਬਾਨੋ। ਹੁਣ 98 'ਚੋਂ ਆਏ, 1999 ਦੇ ਵਿੱਚ ਜਿਹੜਾ ਉਹ ਕਾਰਗਿਲ ਹੋ ਗਿਆ, ਔਰ ਕਾਰਗਿਲ 'ਚ ਜ਼ਾਹਰ ਹੈ ਕਿ ਭਾਈ ਇੰਟਰੂਜਨ ਸੀ ਔਰ ਦੂਸਰਾ ਸੀ। ਔਰ ਉਸ ਵੇਲੇ ਉਹਨਾਂ ਦੇ ਦਲੀਪ ਕੁਮਾਰ ਦੇ ਘਰ ਦੇ ਬਾਹਰ ਸ਼ਿਵ ਸੈਨਾ, ਹਿੰਦੂ ਤਵੀ, ਇਹ ਸਾਰਿਆਂ ਦੇ ਵੱਡੇ ਵੱਡੇ ਪ੍ਰੋਟੈਸਟ ਹੋਏ ਕਿ ਜੀ ਇਹ ਗਦਾਰ, ਟ੍ਰੇਟਰ, ਇਹ ਨਿਸ਼ਾਨੇ ਇਮਤਿਆਜ਼ ਵਾਪਸ ਕਰੋ। ਇਹ ਪਾਕਿਸਤਾਨੀ ਜੋ ਕਰਦੇ ਨੇ, ਜਦੋਂ ਵੀ ਜਿਵੇਂ ਅੱਜ ਜੋ ਨੈਗੇਟਿਵਿਟੀ ਕਰਦੇ ਨੇ, ਉੱਥੇ ਉਹਨਾਂ ਨੇ ਵੰਗਾਰ ਕੇ ਕਿਹਾ ਕਿ ਭਾਈ ਇਹ ਉਹਨਾਂ ਦੀ ਮੁਹੱਬਤ ਹੈ ਲੋਕਾਂ ਦੀ, ਔਰ ਮੈਂ ਜਿਹੜਾ ਇਸ ਨੂੰ ਵਾਪਸ ਨਹੀਂ ਕਰਾਂਗਾ। ਪਰ ਉਹਨਾਂ ਨੇ ਦੇਖਿਆ ਕਿ ਵੀ ਇਹ ਸ਼ਾਇਦ ਪੋਲੀਟੀਕਲੀ ਵਾਈਜ਼ ਨਾ ਹੋਏ। ਉਹਨਾਂ ਨੇ ਨਾਲ ਦੀ ਨਾਲ ਅਗਲੇ ਜਿਹੜੀ ਹੈ ਸ਼ੂਟ ਕੀਤਾ ਵਾਜਪਾਈ ਨੂੰ, ਅਟਲ ਬਿਹਾਰੀ ਵਾਜਪਾਈ ਨੂੰ, ਔਰ ਪਬਲਿਕਲੀ ਉਹਨਾਂ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕਹੇਗਾ ਵੀ ਵਾਪਸ ਕਰ ਦਿਓ, ਮੈਂ ਵਾਪਸ ਕਰ ਦਿਆਂਗਾ। ਚਲੋ ਵਾਜਪਾਈ ਘੱਟੋ ਘੱਟ ਇੰਨਾ ਚਿੱਪੜ ਨਹੀਂ ਸੀ ਜਿਵੇਂ ਦੇ ਇਹ ਹੁਣ ਮੋਦੀ ਅਮਿਤ ਸ਼ਾਹ ਨੇ, ਉਹਨੇ ਕਿਹਾ ਨਹੀਂ। ਸੋ ਦਲੀਪ ਕੁਮਾਰ ਉਹਨਾਂ ਨੇ ਆਪਣਾ ਸਟੈਂਡ ਰੱਖਿਆ, ਲੇਕਿਨ ਵਾਜਪਾਈ ਨੇ ਪੋਲੀਟੀਕਲੀ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਵੀ ਇਹ ਪਰਖ ਵੀ ਲਓ, ਬਾਕੀਆਂ ਨੂੰ ਵੀ ਦੱਸਣਾ ਸੀ, ਔਰ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਔਰ ਆਪਣੇ ਸੈਕਟਰੀ ਨੂੰ ਕਿਹਾ ਕਿ ਨਵਾਜ਼ ਸ਼ਰੀਫ ਜਿਹੜਾ ਪ੍ਰਾਈਮ ਮਿਨਿਸਟਰ ਸੀ ਕਿ ਫੋਨ ਮਿਲਾ ਨਵਾਜ਼ ਸ਼ਰੀਫ ਦੇ ਨਾਲ। ਉਹਨੇ ਵਾਜਪਾਈ ਨੇ ਕਿਹਾ ਵੀ ਇਹ ਕੀ ਕਰ ਰਹੇ ਹੋ ਤੁਸੀਂ, ਔਰ ਇਹ ਠੀਕ ਨਹੀਂ ਹੈ। ਉਹਨੇ ਕਿਹਾ ਜੀ ਲਓ ਮੈਂ ਤੁਹਾਨੂੰ ਫੋਨ ਦਿੰਦਾ, ਇੱਕ ਖਾਸ ਸ਼ਖਸ ਨਾਲ ਗੱਲ ਕਰੋ, ਤੇ ਦਲੀਪ ਕੁਮਾਰ ਨੂੰ ਫੋਨ ਫੜਾ ਦਿੱਤਾ। ਹੁਣ ਦਲੀਪ ਕੁਮਾਰ ਉਹਨਾਂ ਨੂੰ ਕਹਿ ਰਿਹਾ ਕਿ ਭਾਈ ਤੁਸੀਂ ਇਹ ਕੀ ਕਰ ਰਹੇ ਹੋ, ਤੁਹਾਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਕਿ ਵੀ ਇਹਦੇ ਨਾਲ ਜਿਹੜੇ ਭਾਰਤ ਦੇ ਵਿੱਚ ਮੁਸਲਮਾਨ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੈ ਜਾਂ ਕੀ। ਸੋ ਮਤਲਬ ਇਹ ਨਹੀਂ ਹੈ ਵੀ ਉਹਨੇ ਇਹ ਨਹੀਂ ਕਿਹਾ ਕਿ ਵੀ ਇਹ ਵਾਪਸ ਕਰ ਦਿਓ, ਲੇਕਿਨ ਪੋਲੀਟੀਕਲੀ ਯੂਜ਼ ਵੀ ਕੀਤਾ ਔਰ ਉਹਨਾਂ ਨੇ ਵੀ, ਕਿਉਂਕਿ ਦੇਖੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਵਤਨ ਪ੍ਰਸਤ ਲੋਕ ਸੀ, ਪਰ ਇਹਨਾਂ ਸਾਰਿਆਂ ਦੇ ਖਾਬ ਜ਼ਰੂਰ ਟੁੱਟੇ। ਹੁਣ ਉਹਨਾਂ ਨੇ ਦਲੀਪ ਕੁਮਾਰ ਨੇ ਤਾਂ ਅਖੀਰਲੇ ਦੌਰ ਦੇਖ ਲਿਆ ਸੀ, ਵਾਜਪਾਈ ਤੱਕ ਠੀਕ ਹੈ, ਹਾਲਾਂ ਜਦੋਂ ਤੱਕ ਮੋਦੀ ਦਾ ਬਿਲਕੁਲ ਡਾਰਕ ਦੌਰ ਸ਼ੁਰੂ ਹੋਇਆ ਉਦੋਂ ਦਲੀਪ ਕੁਮਾਰ ਭਾਵੇਂ ਹਯਾਤੀ ਸਨ, ਉਹਨਾਂ ਨੂੰ ਪਤਾ ਨਹੀਂ ਸੀ ਅਰਾਊਂਡ ਕੀ ਹੋ ਰਿਹਾ,
ਲੇਕਿਨ ਇਸ ਸਾਰੇ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਹੈ ਕਿ ਇਹ ਜਿਹੜਾ ਥਾਟ ਸੀ, ਜਿਹੜੇ ਸੱਚਮੁੱਚ ਮੰਨਦੇ ਸੀ ਕਿ ਭਾਰਤ ਦੇ ਵਿੱਚ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਇੱਜ਼ਤ ਆਨਰ ਨਾਲ ਰਹਿ ਸਕਾਂਗੇ, ਉਹ ਡ੍ਰੀਮ ਸਭ ਦੇ ਚਕਨਾਚੂਰ ਹੋਏ। ਕਿਵੇਂ ਇਸ ਤਹਿਜ਼ੀਬ ਔਰ ਈਵਨ ਜਿਉਂਦੇ ਜੀ ਤਾਂ ਮੈਂ ਦੱਸਿਆ ਕਿ ਕਿਸ ਕਿਸਮ ਦੇ ਚੈਲੰਜਸ ਦਾ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ। ਲੇਕਿਨ ਈਵਨ ਇਸ ਦੁਨੀਆ 'ਚੋਂ ਜਾਣ ਤੋਂ ਬਾਅਦ ਵੀ ਅੱਜ ਜਦੋਂ ਹਰਿਆਣੇ ਦਾ ਬੀਜੇਪੀ ਆਈਟੀ ਸੈੱਲ ਦਾ ਔਰ ਸੋਸ਼ਲ ਮੀਡੀਆ ਦਾ ਹੈਡ ਅਰੁਣ ਯਾਦਵ ਜਿਹੜਾ ਹੈ ਉਹ ਟਵੀਟ ਕਰ ਰਿਹਾ ਹੈ ਤੇ ਉਹ ਕਹਿ ਰਿਹਾ ਹੈ कि फिल्मी जगत में हिंदू नाम रखकर पैसा कमाने वाले मोहम्मद यूसुफ खान दिलीप कुमार का निधन भारतीय फिल्मी जगत के लिए अपूरणीय क्षति है। हुण ये भी मतलब ये हुंदा है भी तुसी हेटेड देखो, कह रहे जी कि ये हिंदू ना रख के जिन्हें पैसा कमाया वो दुनिया तो बाकी कंडोलेंसिस फलाना, मतलब ये ਦੱਸਣ ਦੇ ਲਈ ਕਿ ਭਾਈ ਇਹ ਜਿਹੜਾ ਜੇ ਇੱਥੇ ਰਹਿਣਾ ਤੇ ਫਿਰ ਇਵੇਂ ਹੀ ਕਰਨਾ ਪਏਗਾ, ਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਤਨਜ਼ ਵੀ ਕੀਤੀ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਨਾ ਹੀ ਫਿਲਮੀ ਦੁਨੀਆ ਮੇਰਾ ਇੰਟਰਸਟ ਹੈ, ਪਰ ਅਗੇਨ ਹਿਊਮਨ ਇੰਟਰਸਟ ਸਟੋਰੀ ਵੀ, ਔਰ ਜ਼ਾਹਰ ਹੈ ਕਿ ਜਿਹੜੇ ਸਿੱਖਾਂ ਨਾਲ ਮੁਹੱਬਤ ਕਰਨ ਵਾਲੇ ਨੇ ਉਹ ਸਾਡੇ ਵੀ ਪਿਆਰੇ ਨੇ, ਔਰ ਉਹਨਾਂ ਨੇ ਆਪਣੀ ਹਯਾਤੀ ਵੀ ਔਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਜਿਸ ਕਿਸਮ ਦੀ ਵਡਿਆਈ ਮਿਲੀ ਹੈ, ਔਰ ਕਾਸ਼ 47 ਦੇ ਦੌਰ 'ਚ ਇਸ ਲੈਵਲ ਦੇ ਲੋਕ ਸਮਝ ਸਕਦੇ ਕਿ ਭਾਈ ਖੇਡ ਕੀ ਹੈ। ਉਹਨਾਂ ਨੇ ਬਿਲੀਵ ਕੀਤਾ ਹੈ ਕਿ ਭਾਈ ਨਹੀਂ ਸਾਂਝਾ ਭਾਰਤ ਔਰ ਇਹ ਸਾਰਾ, ਲੇਕਿਨ ਹੁਣ ਜਿਹੜਾ ਹੈ ਉਹ ਡ੍ਰੀਮ ਹਰ ਇੱਕ ਦਾ ਜਿਹੜਾ ਉਹ ਚੂਰੋ ਚੂਰ ਹੈ। ਔਰ ਉਹ ਕੋਈ ਵੀ ਨਸੀਰੁਦੀਨ ਸ਼ਾਹ ਵਰਗੇ ਜਿਹੜੇ ਆਪਣੇ ਆਪ ਨੂੰ ਨਾਸਤਕ ਡਿਕਲੇਅਰ ਕਰਦੇ ਨੇ ਔਰ ਜ਼ਬਰਦਸਤ ਉਹਦਾ ਕਿਰਦਾਰ ਹੁੰਦਾ ਹੈ, ਉਹਨਾਂ ਦੇ ਪਿੱਛੇ ਕਿਵੇਂ ਪਏ। ਔਰ ਹੁਣ ਤੱਕ ਵੀ, ਕਿਉਂਕਿ ਜਦੋਂ ਹੀ ਉਹ ਹਿੰਦੂਤਵਾਦੀ ਪੋਲਿਟਿਕਸ ਨੂੰ ਜਿਹੜਾ ਉਹ ਕੰਡੈਮ ਕਰਦੇ ਨੇ, ਇਹਨਾਂ ਦੀ ਜਿਹੜੀ ਵੀ ਨੈਗੇਟਿਵਿਟੀ ਹੈ ਉਹ ਬਿਲਕੁਲ ਉਹ ਕਹਿਣ ਨੂੰ ਮੁਸਲਮਾਨ ਨਾ ਹੋਣ, ਆਪਣੇ ਆਪ ਨੂੰ ਕਹਿਣ ਜੇ ਅਸੀਂ ਨਾਸਤਕ ਹੋ ਗਏ ਹਾਂ, ਪਰ ਹਿੰਦੂ ਤਵੀਆਂ ਦਾ ਕੀ ਐਟੀਚਿਊਡ ਹੈ ਉਹ ਤੁਸੀਂ ਹਰਿਆਣਾ ਆਈਟੀ ਸੈੱਲ ਬੀਜੇਪੀ ਦੇ ਚੀਫ ਦੇ ਜਿਹੜੀ ਹੈ ਉਸ ਟਵੀਟ ਤੋਂ ਅੰਦਾਜ਼ਾ ਲਾ ਸਕਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰ ਰਹੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।